JD ਵੈਂਸ ਅਮਰੀਕੀ ਨੈਬ ਸਦਰ ਵੀ ਪਾਕਿਸਤਾਨ ਪਹੁੰਚ ਗਿਆ। ਪਾਕਿਸਤਾਨ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਉਹ ਬਿਲ ਆਖਰ ਰੰਗ ਲੈ ਆਈ ਆ, ਕਿਉਂਕਿ ਜਿਹੜੇ ਸਾਡੇ ਗਵਾਂਢੀ ਮੁਲਕ ਆ ਨਾ ਉੱਥੇ ਤਾਂ ਅੱਗਾਂ ਲੱਗੀਆਂ ਪਈਆਂ, ਉਹਨਾਂ ਦੇ ਪਤਾ ਨਹੀਂ ਕਿੱਥੇ ਕਿੱਥੇ ਅੱਗ ਲੱਗੀ ਆ, ਉਹਨਾਂ ਨੂੰ ਹੀ ਪਤਾ। ਲੇਕਿਨ ਟੱਪਦੇ ਉਹ ਠੀਕ ਪਏ ਆ। ਪਾਕਿਸਤਾਨ ਦਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਕਰਨ ਵਾਸਤੇ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਬਾਜ਼ ਸ਼ਰੀਫ ਤੇ ਫੀਲਡ ਮਾਰਸ਼ਲ ਜਨਰਲ ਆਸਮ ਮਨੀਰ ਨੇ ਜਿਹੜਾ ਕਿਰਦਾਰ ਅਦਾ ਕੀਤਾ ਨਾ, ਉਹ ਵਾਕਈ ਸਲੂਟ ਦੇ ਕਾਬਲ ਆ। ਦੋਨਾਂ ਮੁਲਕਾਂ ਦੇ ਵਫਦ ਜਿਹੜੇ ਆ ਨਾ ਉਹ ਇਸਲਾਮਾਬਾਦ ਪਹੁੰਚ ਚੁੱਕੇ ਆ ਤੇ ਇਸਲਾਮਾਬਾਦ ਥੋੜੀ ਦੇਰ ਤੋਂ ਬਾਅਦ ਮੁਜ਼ਾਕਰਾਤ ਸ਼ੁਰੂ ਹੋ ਜਾਣੇ ਆ। ਤਕਰੀਬਨ ਜਿਹੜੀ ਜੰਗ ਬੰਦ ਹੋਈ ਆ ਨਾ ਉਹਦੇ ਅਸਰਾਤ ਕੱਲੇ ਪਾਕਿਸਤਾਨ, ਅਮਰੀਕਾ, ईरान और इसराइल ਤੇ ਨਹੀਂ ਆ ਰਹੇ, ਬਲਕਿ ਪੂਰੀ ਦੁਨੀਆ ਤੇ ਉਹਦੇ ਅਸਰਾਤ ਆ ਰਹੇ ਆ। ਯਾਨੀ ਕਿ ਪਾਕਿਸਤਾਨ ਨੇ ਜਿਹੜਾ ਕੰਮ ਕੀਤਾ ਨਾ ਇਹਦਾ ਫਾਇਦਾ ਪੂਰੀ ਦੁਨੀਆ ਚੱਕਦੀ ਪਈ ਆ। ਤੇਲ ਸਸਤਾ ਹੋ ਗਿਆ ਆਲਮੀ ਮਾਰਕੀਟ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਤੇਲ ਸਸਤਾ ਹੋ ਗਿਆ। ਲੇਕਿਨ ਪਾਕਿਸਤਾਨ ਦੇ ਵਿੱਚ ਵਜ਼ੀਰ ਆਜ਼ਮ ਸ਼ਬਾਜ਼ ਸ਼ਰੀਫ ਸਾਹਿਬ ਨੇ ਰਾਤੀ ਜਿਹੜਾ ਖਿਤਾਬ ਕੀਤਾ ਨਾ, ਪੈਟਰੋਲ ਥੋੜ੍ਹਾ ਜਿਹਾ ਘੱਟ ਘਟਾਇਆ ਵਾ, ਆਲਮੀ ਮਾਰਕੀਟ ਦੇ ਵਿੱਚ ਘਾਟਾ ਜ਼ਿਆਦਾ ਵਾ, ਸਾਨੂੰ ਜ਼ਰਾ ਫਾਇਦਾ ਥੋੜ੍ਹਾ ਪਹੁੰਚ ਰਿਹਾ ਵਾ। ਇੱਥੇ ਜ਼ਰਾ ਸਰ ਇਹਨਾਂ ਮੁਜ਼ਾਕਰਾਤ ਤੋਂ ਫਾਰਗ ਹੋ ਕੇ ਨਾ ਇੱਕ ਪ੍ਰੈਸ ਕਾਨਫਰੰਸ ਰਾਤੀ ਤੁਸੀਂ ਫਿਰ ਕਰ ਦਿਓ ਨਾ ਕਿ ਅਸੀਂ ਉਹਨਾਂ ਦੋਨਾਂ ਦੀ ਸੁਲਾਹ ਕਰਵਾਤੀ ਆ, ਸੈਨ ਅੰਗੂਠੇ ਕਰਾਤੇ ਆ, 50 ਵਾਲੇ ਸਟਾਮ ਲੈ ਲਏ ਆ ਤੇ ਗੱਲਾਂ ਤੈਅ ਹੋ ਗਈਆਂ ਵਾ। ਪ੍ਰੈਸ ਕਾਨਫਰੰਸ ਦੇ ਵਿੱਚ ਹੌਲੀ ਕੁ ਦਿਨ ਐਲਾਨ ਕਰ ਦੇਣਾ ਵਾ ਕਿ ਤੇਲ ਪੈਟਰੋਲ 100 ਰੁਪਏ ਹੋਰ ਸਸਤਾ ਹੋ ਗਿਆ। ਯਾਨੀ ਕਿ ਅਸੀਂ ਦੋ ਖੁਸ਼ੀਆਂ ਇਕੱਠੀਆਂ ਮਨਾਈਏ। ਆਪਾਂ ਬੇਸਿਕਲੀ ਆਪਣੀਆਂ ਖੁਸ਼ੀਆਂ ਘੱਟ ਮਨਾਉਣੀਆਂ ਵਾ, ਜਿਹੜੇ ਗਵਾਂਢੀ ਆ ਨਾ ਸਾਡੇ, ਇਹਨਾਂ ਨੂੰ ਅੱਗ ਜ਼ਿਆਦਾ ਲਾਣੀ ਆ। ਇਹ ਦੇਖਦੇ ਰਹਿਣ, ਸੋਚਦੇ ਰਹਿਣ ਸਾਰੀ ਰਾਤ ਕਿ ਪਾਕਿਸਤਾਨ ਕਰਨਾ ਕੀ ਚਾਹ ਰਿਹਾ। ਆ JD ਵੈਂਸ ਸਾਹਿਬ ਪਾਕਿਸਤਾਨ ਆ ਗਏ ਆ। ਜ਼ਾਹਰੀ ਬਾਤ ਆ, ਜਹਾਜ਼ ਗਵਾਂਢੀਆਂ ਦੇ ਉੱਤੋਂ ਦੀ ਲੰਘ ਕੇ ਆਇਆ ਹੋਣਾ ਨਾ ਤੇ ਉਹਨੇ ਥੱਲੇ ਵੇਖ ਕੇ ਆਖਿਆ ਹੋਣਾ ਲਓ ਜੀ ਮੈਂ ਜਾ ਰਿਹਾ ਪਾਕਿਸਤਾਨ, ਤੇ ਉਹ ਵੇਖਦੇ ਹੋਣੇ ਵੀ ਹੁਣ ਪਾਕਿਸਤਾਨ ਵਾਲੇ ਦੀਆਂ ਮੌਜਾਂ ਲੱਗ ਗਈਆਂ। JD ਵੈਂਸ ਸਾਹਿਬ ਆ ਗਏ। JD ਵੈਂਸ ਸਾਹਿਬ ਅਗਰ ਇਸਲਾਮਾਬਾਦ ਆਓ ਤੇ ਯਕੀਨ ਕਰੋ ਕਿ ਵੈਂਸ ਬਰਾਦਰੀ ਫੈਸਲਾਬਾਦ ਔਰ ਪੰਜਾਬ ਦੇ ਵਿੱਚ ਬੜੀ ਬੈਠੀ ਹੈਗੀ ਆ, ਉੱਥੇ ਵੀ ਚੱਕਰ ਲਾਣਾ, ਯਕੀਨ ਕਰੋ ਤੁਹਾਡੀ ਬਹੁਤ ਖਿਦਮਤ ਕਰਨਗੇ। ਹੁਣ ਜ਼ਰਾ ਜੰਗ ਵਾਲੇ ਪਾਸੇ ਆਈਏ ਕਿ ਜੰਗ ਬੰਦ ਹੋ ਗਈ ਆ ਤੇ ਥੋੜੀਆਂ ਗੱਲਾਂ ਜਿਹੜੀਆਂ ਅਜ਼ਾਰੀ ਬਾਤ ਆ, ਮਾੜੀ ਟਸਲ ਜਿਹੜੀ ਆ ਉਹ ਚੱਲਦੀ ਪਈ ਆ। ਕਦੀ ਉਹ ਕੋਈ ਗੱਲ ਕਹਿ ਦਿੰਦੇ ਆ, ਕਦੀ ਉਹ ਕੋਈ ਗੱਲ ਕਹਿ ਦਿੰਦੇ ਆ। ईरान ਦਾ ਬਿਆਨ ਥੋੜ੍ਹੀ ਦੇਰ ਪਹਿਲੇ ਆਇਆ ਟਵਿੱਟਰ ਦੇ ਉੱਪਰ, ਉਹਨਾਂ ਨੇ ਕਿਹਾ ਜੀ ਅਸੀਂ 2 ਸ਼ਰਤਾਂ ਰੱਖੀਆਂ ਸੀਗੀਆਂ, ਉਹ ਸ਼ਰਤਾਂ ਪੂਰੀਆਂ ਨਹੀਂ ਹੋਈਆਂ। ਲੇਕਿਨ ਮੇਰਾ ਖਿਆਲ ਆ ਕਿ ਜਦੋਂ ਪਾਕਿਸਤਾਨ ਦੇ ਵਜ਼ੀਰ ਆਜ਼ਮ ਮੀਆਂ ਸ਼ਬਾਜ਼ ਸ਼ਰੀਫ ਨੇ ਤੇ ਸਾਡੇ ਫੀਲਡ ਮਾਰਸ਼ਲ ਨੇ ਵਿੱਚ ਬਹਿਣਾ ਵਾ ਤੇ ਇਹਨਾਂ ਨੇ ਬਹਿ ਕੇ ਇਹਨਾਂ ਦੀਆਂ ਜੱਫੀਆਂ ਧੱਕੇ ਨਾਲ ਪਵਾ ਦੇਣੀਆਂ। ਉਹ ਚੱਲ ਯਾਰ ਕੋਈ ਨਹੀਂ, ਉਹ ਚੱਲ ਯਾਰ ਕੋਈ ਨਹੀਂ, ਚਲੋ ਪਾਓ ਜੱਫੀਆਂ। ਆ ਜਿਵੇਂ ਸਾਡੇ ਪਾਕਿਸਤਾਨੀ ਚੌਧਰੀ ਆ ਡੇਰੇਦਾਰ ਜਿਹੜੇ ਹੁੰਦੇ ਸੁਲਾਹ ਕਰਵਾਉਂਦੇ, ਉਹ ਚੱਲ ਯਾਰ ਕੋਈ ਨਹੀਂ ਅਮਰੀਕਾ, ਉਹ ਕਰ ਲਾਂਗੇ, ਉਹ ਚੱਲ ਯਾਰ ਚੌਧਰੀ ईरान ਕੋਈ ਗੱਲ ਨਹੀਂ, ਉਹ ਜੱਫੀਆਂ ਪਾਓ, ਦਿਲ ਸਾਫ਼ ਕਰੋ। ਓਏ ਅਗਰ ਕਿਸੇ ਨੇ ਉਹਨੇ ਵਾਅਦਾ ਕੀਤਾ ਉਹਨੇ ਘਾਟਾ ਕੀਤਾ, ਜਿੰਨੇ ਹੀ ਵਾਅਦਾ ਘਾਟਾ ਕੀਤਾ ਓਏ ਅਸੀਂ ਮਾफ़ੀ ਮੰਗ ਲੈਂਦੇ ਹਾਂ। ਅਸੀਂ ਮਾफ़ੀ ਮੰਗ ਕੇ ਦੋਨਾਂ ਦੀ ਸੁਲਾਹ ਕਰਾ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਇੱਕ ਐਸਾ ਮੁਲਕ ਆ ਜਿਹੜਾ ਦੁਨੀਆ ਦੇ ਫੈਸਲੇ ਕਰੇਗਾ। 2 ਨੁਕਾਤ ਫਿਰ ਮੇਰੇ ਵਿੱਚ ਰਹਿ ਗਏ, ਲੇਕਿਨ ਮੈਂ ਦੱਸਾਂਗਾ ਜ਼ਰੂਰ। ਇੱਕ ईरान ਨੇ ਕਿਹਾ ਸੀਗਾ ਕਿ ਸਾਡੇ ਜਿਹੜੇ ਅਸਾਸੇ ਤੁਸੀਂ ਘੁੱਟੇ ਹੋਏ ਨਾ ਉਹ ਖੋਲ੍ਹ ਦਿਓ। ਦੂਸਰਾ ਲਬਨਾਨ ਦੇ ਨਾਲ ਜੰਗਬੰਦੀ ਕਰ ਲਵੋ। ਤੇ ਸਾਡੀ ਵੀ ਗੁਜ਼ਾਰਿਸ਼ ਇਹ ਆ ਜਿੱਥੇ ਐਡਾ ਵੱਡਾ ਰੌਲਾ ਮੁੱਕ ਗਿਆ, ਆ ਨਿੱਕੀਆਂ 2-4 ਗੱਲਾਂ ਵਾ ਇਹ ਵੀ ਮੰਗ ਕੇ ਕੰਮ ਕਾਓ ਤਾਂ ਕਿ ਦੁਨੀਆ ਦੇ ਵਿੱਚ ਅਮਨ ਹੋਵੇ ਤੇ ਪਾਕਿਸਤਾਨ ਦਾ ਨਾਮ ਇੱਦਾਂ ਹੀ ਰੋਸ਼ਨ ਹੋਵੇ ਜਿੱਦਾਂ ਦੋਨਾਂ ਭਾਈਆਂ ਨੇ ਕੀਤਾ। ਬਹੁਤ ਸ਼ੁਕਰੀਆ।